ਸ੍ਰੀ ਅਕਾਲ ਟੀਵੀ 84 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਪ੍ਰੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਭਗਵੰਤ ਮਾਨ ਨੇ ਸੰਸਦ ਵਿੱਚ ਚੁੱਕਿਆ ਆਰਥਿਕ ਮੰਦੀ ਦਾ ਮੁੱਦਾ। ਮਾਨ ਨੇ ਵਿੱਤ ਮੰਤਰੀ ਨੂੰ ਪੁੱਛਿਆ ਕਿ ਉਹ ਸਪਸ਼ਟ ਕਰਨ ਕਿ ਦੇਸ਼ ਆਰਥਿਕ ਮੰਦੀ ਦੀ ਚਪੇਟ ਵਿੱਚ ਹੈ ਜਾਂ ਨਹੀਂ। ਮਾਨ ਨੇ ਕਿਹਾ ਦੇਸ਼ ਭਾਰੀ ਆਰਥਿਕ ਮੰਦੀ ਦਾ ਕਰ ਰਿਹਾ ਹੈ ਸਾਹਮਣਾ ਤੇ ਸਰਕਾਰ ਬੈਠੀ ਹੈ ਚੁੱਪ। ਦਲਿਤ ਨੌਜਵਾਨ ਜਗਮੇਲ ਦੇ ਕਤਲ ਦਾ ਮਾਮਲਾ ਵੀ ਸੰਸਦ ਵਿੱਚ ਗੂੰਜਿਆ। ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੇ ਵਿਦੇਸ਼ ਦੌਰੇ ਤੇ ਚੁੱਕੇ ਸਵਾਲ। ਕਿਹਾ ਸੂਬੇ ਵਿੱਚ ਅਜਿਹਾ ਘਿਨੌਣਾ ਕਾਰਾ ਵਾਪਰਿਆ ਤੇ ਕੈਪਟਨ ਮਨਾ ਰਹੇ ਨੇ ਛੁੱਟੀਆਂ। ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦਖਲ ਦੇਣ ਦੀ ਕੀਤੀ ਮੰਗ। ਕੈਪਟਨ ਸਰਕਾਰ ਨੇ ਜਗਮੇਲ ਦੀ ਮੌਤ ਦੇ ਮੁਆਵਜ਼ੇ ਵਜੋਂ 20 ਲੱਖ ਰੁਪਏ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਕੀਤਾ ਐਲਾਨ। ਜੋ ਪਾਸੇ ਪੈ ਰਿਹਾ ਸੀ ਸਰਕਾਰ ਤੇ ਦਬਾਅ। ਪੀੜਤ ਪਰਿਵਾਰ ਸਮੇਤ ਕਈ ਜਥੇਬੰਦੀਆਂ ਕਰ ਰਹੀਆਂ ਸਨ ਸੰਘਰਸ਼। ਦੋਸ਼ੀ ਨੌਜਵਾਨਾਂ ਦਾ ਵੀ ਵਧਿਆ ਰਿਮਾਂਡ। ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਤੇ ਲਾਠੀਚਾਰਜ। ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੀ ਕੋਠੀ ਘੇਰਨ ਗਏ ਟੈਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕਾਂ ਉੱਤੇ ਪੁਲਿਸ ਵੱਲੋਂ ਪਾਣੀ ਦੀਆਂ ਵਾਛੜਾਂ ਤੇ ਵਰਾਈਆਂ ਡਾਂਗਾਂ। ਨੌਕਰੀਆਂ ਦੀਆਂ ਸ਼ਰਤਾਂ ਵਿੱਚ ਬਦਲਾਅ ਕਰਨ ਤੋਂ ਨੇ ਨਾਰਾਜ਼ ਅਧਿਆਪਕ। ਤੇ ਸੁਪਰੀਮ ਕੋਰਟ ਵਿੱਚ ਸਿੱਖਾਂ ਲਈ ਕਲਟ ਸ਼ਬਦ ਵਰਤਣ ਤੋਂ ਐਚਐਸ ਫੂਲਕਾ ਨਾਰਾਜ਼। ਕਮੇਟੀ ਗਠਨ ਕਰ ਡਿਕਸ਼ਨਰੀ ਵਿੱਚੋਂ ਕਲਟ ਦੀ ਪਰਿਭਾਸ਼ਾ ਦਰੁਸਤ ਕਰਨ ਦੀ ਕੀਤੀ ਮੰਗ। ਕਿਹਾ ਅਨੁਵਾਦ ਵੇਲੇ ਸਿੱਖ ਧਰਮ ਬਾਰੇ ਵੱਡੇ ਭੁਲੇਖੇ ਹੋ ਸਕਦੇ ਨੇ ਖੜੇ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਦੇਸ਼ ਵਿੱਚ ਫੈਲੀ ਆਰਥਿਕ ਮੰਦੀ ਦਾ ਮੁੱਦਾ ਉਠਾਇਆ। ਪ੍ਰਸ਼ਨ ਕਾਲ ਦੌਰਾਨ ਸਪਲੀਮੈਂਟਰੀ ਸਵਾਲ ਕਰਦਿਆਂ ਦੇਸ਼ ਦੇ ਵਿੱਤ ਮੰਤਰੀ ਨੂੰ ਉਹਨਾਂ ਪੁੱਛਿਆ ਕਿ ਉਹ ਸਪਸ਼ਟ ਕਰਨ ਕਿ ਦੇਸ਼ ਆਰਥਿਕ ਮੰਦੀ ਦੀ ਚਪੇਟ ਵਿੱਚ ਹੈ ਜਾਂ ਨਹੀਂ। ਭਗਵੰਤ ਮਾਨ ਨੇ ਕਿਹਾ ਕਿ ਹਕੀਕਤ ਵਿੱਚ ਦੇਸ਼ ਭਾਰੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਹੈ, ਪਰ ਕੇਂਦਰ ਸਰਕਾਰ ਇਸ ਹਕੀਕਤ ਨੂੰ ਮੰਨਣ ਤੋਂ ਮੁਨਕਰ ਹੈ। ਇਸ ਕਰਕੇ ਅੱਜ ਉਹਨਾਂ ਸਦਨ ਵਿੱਚ ਸਰਕਾਰ ਨੂੰ ਸਵਾਲ ਕੀਤਾ ਤਾਂ ਕਿ ਉਹ ਹਕੀਕਤ ਨੂੰ ਮੰਨ ਲੈਣ। धन्यवाद। मैं माननीय वित्त मंत्री से पूछना चाहता हूं, जो जीडीपी में 5% का जो स्लम्प आया है, इसकी वजह से जो ओवरऑल परसेप्शन है कि देश आर्थिक मंदी से गुजर रहा है, लेकिन सरकार कुछ और बोल रही है, जमीन पर कुछ हालात और हैं। तो आरबीआई के जो डायरेक्टर हैं उन्होंने भी कहा है कि विश्वास नहीं रहा बिजनेस में। क्या सरकार ये मानने को तैयार है कि देश आर्थिक मंदी से गुजर रहा है? क्योंकि सरकार कुछ और आंकड़े दे रही है, जो रियलिटी में कुछ और है। तो क्या वित्त मंत्री साहब मुझे बताने का कष्ट करेंगे कि क्या सरकार ये मानने को तैयार है कि देश आर्थिक मंदी से गुजर रहा है? माननीय अध्यक्ष जी, पहले तो मैं कह दूं कि 5% स्लंप नहीं है। विकास दर क्या है शायद वो कहना चाहते होंगे, और मैं इनसे जानना भी चाहता हूं कौन से आरबीआई के गवर्नर ने कहा है। ਜ਼ਿਲ੍ਹਾ ਸੰਗਰੂਰ ਦੇ ਪਿੰਡ ਚੰਗਾਲੀਵਾਲ ਦੇ ਜਗਮੇਲ ਸਿੰਘ ਉਰਫ ਜੱਗੂ ਦੀ ਮੌਤ ਦਾ ਮਾਮਲਾ ਸੰਸਦ ਵਿੱਚ ਗੂੰਜਿਆ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਹ ਮੁੱਦਾ ਸੰਸਦ ਵਿੱਚ ਉਠਾਇਆ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬਹੁਤ ਹੀ ਦੁਖਦ ਘਟਨਾ ਵਾਪਰੀ ਹੈ। ਉਹਨਾਂ ਦੇ ਲੋਕ ਸਭਾ ਹਲਕੇ ਵਿੱਚ ਇੱਕ ਦਲਿਤ ਨੂੰ ਬੁਰੀ ਤਰ੍ਹਾਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਭਗਵੰਤ ਮਾਨ ਨੇ ਕਿਹਾ ਕਿ ਪੀੜਤ ਪਰਿਵਾਰ ਪੀਜੀਆਈ ਵਿੱਚ ਧਰਨੇ ਤੇ ਬੈਠਾ ਹੈ, ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਛੁੱਟੀਆਂ ਮਨਾਉਣ ਵਿਦੇਸ਼ ਗਏ ਨੇ। ਉਹਨਾਂ ਕਿਹਾ ਕਿ ਅਜਿਹਾ ਪੰਜਾਬ ਵਿੱਚ ਬਹੁਤ ਘੱਟ ਦੇਖਿਆ ਗਿਆ ਹੈ ਕਿ ਸੂਬੇ ਵਿੱਚ ਅਜਿਹਾ ਕੁਝ ਹੋਇਆ ਹੋਵੇ ਤੇ ਸਰਕਾਰ ਛੁੱਟੀਆਂ ਤੇ ਹੋਵੇ। ਉਹਨਾਂ ਗ੍ਰਹਿ ਮੰਤਰਾਲੇ ਨੂੰ ਬੇਨਤੀ ਕੀਤੀ ਕਿ ਪੰਜਾਬ ਦੇ ਇਸ ਮਸਲੇ ਵੱਲ ਧਿਆਨ ਦਿੱਤਾ ਜਾਵੇ, ਪੀੜਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਭਗਵੰਤ ਮਾਨ ਨੇ ਫਿਰ ਕਿਹਾ ਕਿ ਉਹ ਇਨਸਾਫ ਲਈ ਪੀੜਤ ਪਰਿਵਾਰ ਦਾ ਹਰ ਪੱਖੋਂ ਸਾਥ ਦੇਣਗੇ। Guru Palace presents Shagun Banquet. Exclusive features: wedding party hall with decent seating capacity, spacious parking, lavishly designed interiors with traditional touch, mini hall for corporate and small functions, best in-house catering. Shagun for all occasions. Call 732-398-9022. ਬ੍ਰੇਕ ਤੋਂ ਬਾਅਦ ਟੀਵੀ 84 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਵੱਲ। ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੀ ਕੋਠੀ ਘੇਰਨ ਗਏ ਟੈਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕਾਂ ਉੱਤੇ ਪੁਲਿਸ ਵੱਲੋਂ ਪਾਣੀ ਦੀਆਂ ਵਾਛੜਾਂ ਛੱਡੀਆਂ ਗਈਆਂ ਤੇ ਲਾਠੀਚਾਰਜ ਕੀਤਾ ਗਿਆ। ਬੇਰੁਜ਼ਗਾਰ ਅਧਿਆਪਕ ਸੰਗਰੂਰ ਵਿੱਚ ਪਿਛਲੇ 2 ਮਹੀਨਿਆਂ ਤੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ਤੇ ਬੈਠੇ ਨੇ। ਅੱਜ ਵੱਡੀ ਗਿਣਤੀ ਵਿੱਚ ਅਧਿਆਪਕ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਸਨ, ਜਿੱਥੇ ਪੁਲਿਸ ਨੇ ਉਹਨਾਂ ਨੂੰ ਘੇਰ ਲਿਆ। ਅਧਿਆਪਕ ਆਗੂਆਂ ਨੇ ਕਿਹਾ ਕਿ ਸਿੱਖਿਆ ਸਕੱਤਰ ਦਾ ਰਵੱਈਆ ਤਾਨਾਸ਼ਾਹੀ ਵਾਲਾ ਹੈ।
ਉਹਨਾਂ ਕਿਹਾ ਕਿ ਬੈਕਲੌਗ ਦੀਆਂ ਅੰਗਹੀਨ ਕੋਟੇ ਦੀਆਂ ਕਰੀਬ 10 ਤੋਂ 12 ਪੋਸਟਾਂ ਲਈ ਸਿੱਖਿਆ ਵਿਭਾਗ ਨੇ ਭਰਤੀ ਪ੍ਰਕਿਰਿਆ ਦਾ ਇਸ਼ਤਿਹਾਰ ਜਾਰੀ ਕੀਤਾ ਹੈ, ਜਿਸ ਮੁਤਾਬਕ ਗ੍ਰੈਜੂਏਸ਼ਨ ਵਿੱਚੋਂ 55% ਅੰਕਾਂ ਵਾਲਾ ਉਮੀਦਵਾਰ ਹੀ ਯੋਗ ਹੈ, ਜੋ ਕਿ ਸਰਾਸਰ ਧੱਕੇਸ਼ਾਹੀ ਹੈ, ਕਿਉਂਕਿ ਪੰਜਾਬ ਦੇ ਲੱਖਾਂ ਬੇਰੋਜ਼ਗਾਰ ਬੀਐਡ ਅਧਿਆਪਕ ਅਜਿਹੇ ਨੇ ਜਿਨ੍ਹਾਂ ਨੇ 45 ਤੋਂ 50% ਅੰਕਾਂ ਦੀ ਸ਼ਰਤ ਨਾਲ ਬੀਐਡ ਕੀਤੀ ਹੋਈ ਹੈ। ਇਸੇ ਸ਼ਰਤ ਨਾਲ ਟੈਟ ਵੀ ਪਾਸ ਕੀਤਾ ਹੈ, ਪਰ ਹੁਣ ਸਰਕਾਰ ਜਾਣਬੁੱਝ ਕੇ ਇਹ ਸ਼ਰਤਾਂ ਮੜ ਰਹੀ ਹੈ। 2 ਸਾਲ ਤੋਂ ਅਸੀਂ ਲਗਾਤਾਰ ਭਰਤੀ ਦੀ ਮੰਗ ਕਰਦੇ ਆ ਰਹੇ ਹਾਂ। ਉਲਟਾ ਭਰਤੀ ਕਰਨ ਦੀ ਬਜਾਏ ਬੇਤੁਕੀਆਂ ਸ਼ਰਤਾਂ ਸਾਡੇ ਤੇ ਲਾਗੂ ਕੀਤੀਆਂ ਜਾ ਰਹੀਆਂ ਨੇ। 12 ਪੋਸਟਾਂ 13 ਪੋਸਟਾਂ ਹੁਣ ਹੈਂਡੀਕੈਪ ਸਾਥੀਆਂ ਦੀਆਂ ਆਈਆਂ ਸੀ, ਇਹ ਬੈਕਲੌਗ ਦੀਆਂ, ਜਿਹਦੇ ਵਿੱਚ 55% ਦੀ ਸ਼ਰਤ ਲਾਗੂ ਕੀਤੀ ਗਈ ਹੈ 20 ਤਰੀਕ ਦੀ, ਇਸੇ ਮਹੀਨੇ ਦੀ ਲਾਸਟ ਅੱਜ ਤੋਂ 3 ਦਿਨਾਂ ਬਾਅਦ। ਅਸੀਂ ਇਹ ਮੰਗ ਲੈ ਕੇ ਆਏ ਸੀ ਕਿ ਜਿਹੜੀ ਡੇਟ ਐਕਸਟੈਂਡ ਕੀਤੀ ਜਾਵੇ, ਜਿਹੜੀ 55% ਵਾਲੀ ਸ਼ਰਤ ਹੈ ਉਹਨੂੰ ਰੱਦ ਕਰਕੇ ਜਿਵੇਂ ਪਹਿਲਾਂ ਭਰਤੀਆਂ ਆਉਂਦੀਆਂ ਨੇ, ਜਿਹੜੀ ਯੋਗਤਾ ਦੇ ਆਧਾਰ ਤੇ ਇਹਨਾਂ ਨੇ ਬੀਐਡ ਕੀਤੀ ਹੈ ਗ੍ਰੈਜੂਏਸ਼ਨ ਤੋਂ ਬਾਅਦ ਚ, ਉਸੇ ਸ਼ਰਤ ਨੂੰ ਐਜਟ ਰੱਖ ਕੇ ਉਸੇ ਤਰ੍ਹਾਂ ਅਪਲਾਈ ਕਰਵਾਇਆ ਜਾਵੇ। ਅੱਜ ਇਹਨਾਂ ਮੰਗਾਂ ਨੂੰ ਮੰਨੇ ਜਾਣ ਦੀ ਬਜਾਏ ਸਾਡੇ ਤੇ ਲਾਠੀ ਚਾਰਜ ਕੀਤਾ ਗਿਆ, ਪਾਣੀ ਵਿਛਾੜਾ ਮਾਰੀਆਂ ਗਈਆਂ ਨੇ। ਪੁਲਿਸ ਵਾਲੇ ਵੀਰਾਂ ਨੇ ਸਾਡੀਆਂ ਲੜਕੀਆਂ ਤੇ ਲਾਠੀ ਚਾਰਜ ਕੀਤਾ, ਬੇਪਤ ਕੀਤਾ। ਅਸੀਂ ਪੰਜਾਬ ਦੇ ਸਾਰੇ ਲੋਕਾਂ ਨੂੰ, ਜਦੋਂ ਅਸੀਂ ਸ੍ਰੀ ਗੁਰੂ ਨਾਨਕ ਦੇਵ 550 ਸਾਲਾ ਮਨਾ ਰਹੇ ਹਾਂ, ਇਸ ਮੌਕੇ ਤੇ ਜਦੋਂ ਸਾਡੇ ਪੰਜਾਬ ਦੇ ਸਿੱਖਾਂ ਦੇ, ਪੰਜਾਬ ਦੇ ਲੋਕਾਂ ਤੇ, ਪੰਜਾਬ ਦੇ ਬੇਰੁਜ਼ਗਾਰਾਂ ਤੇ ਅਤਿਆਚਾਰ ਕੀਤੇ ਜਾਂਦੇ ਆ, ਤਾਂ ਸਾਨੂੰ 1984 ਦੁਬਾਰਾ ਯਾਦ ਆਉਂਦੀ ਆ ਉਹ ਕਤਲੇਆਮ ਰਾਜੀਵ ਗਾਂਧੀ ਦੇ ਸਮੇਂ ਦਾ, ਇੰਦਰਾ ਗਾਂਧੀ ਦੇ ਸਮੇਂ ਦਾ, ਕਿ ਪੰਜਾਬ ਦੇ ਲੋਕਾਂ ਨਾਲ ਘੱਟ ਗਿਣਤੀਆਂ ਦੇ ਨਾਲ ਇੱਥੋਂ ਦੀਆਂ ਸਰਕਾਰਾਂ, ਇੱਥੋਂ ਦੀ ਅਕਾਲੀ ਭਾਜਪਾ, ਇੱਥੋਂ ਦੀ ਮੋਦੀ ਸਰਕਾਰ ਇਸੇ ਤਰ੍ਹਾਂ ਬੇਪਤੀਆਂ ਕਰਦੀ ਆਈ ਹੈ। ਇਸੇ ਦਾ ਅਸੀਂ ਜ਼ਬਰਦਸਤ ਵਿਰੋਧ ਕਰਾਂਗੇ। ਇਸੇ ਉਦੋਂ ਤੱਕ ਡਟੇ ਰਹਾਂਗੇ ਜਦੋਂ ਸਾਡੀਆਂ ਮੰਗਾਂ ਮੰਨੇ ਜਾਣ ਦਾ ਸਰਕਾਰ ਐਲਾਨ ਨਹੀਂ ਕਰਦੀ ਆਪਦੇ ਕਿਸੇ ਅਧਿਕਾਰੀ ਰਾਹੀਂ, ਆਪਦੇ ਪੀਏ ਰਾਹੀਂ ਅਸੀਂ ਇੱਥੇ ਬੈਠੇ ਰਹਾਂਗੇ। ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਅਯੋਧਿਆ ਫੈਸਲੇ ਵਿੱਚ ਸਿੱਖਾਂ ਲਈ ਕਲਟ ਸ਼ਬਦ ਵਰਤਣ ਦੇ ਮਾਮਲੇ ਬਾਰੇ ਧਿਆਨ ਦਿਵਾਇਆ। ਫੂਲਕਾ ਨੇ ਕਿਹਾ ਕਿ ਅਯੋਧਿਆ ਮਾਮਲੇ ਵਿੱਚ ਰਜਿੰਦਰ ਸਿੰਘ ਨੇ ਗਵਾਹੀ ਦਿੱਤੀ ਸੀ, ਜਿਸ ਵਿੱਚ ਸਿੱਖ ਕਲਟ ਸ਼ਬਦ ਲਿਖਿਆ ਹੋਇਆ ਹੈ। ਉਹਨਾਂ ਕਿਹਾ ਕਿ ਡਿਕਸ਼ਨਰੀ ਵਿੱਚ ਕਲਟ ਦਾ ਮਤਲਬ ਪੰਥ ਲਿਖਿਆ ਹੋਇਆ ਹੈ, ਜਦਕਿ ਕਲਟ ਦਾ ਮਤਲਬ ਕੱਟੜਵਾਦ ਹੁੰਦਾ ਹੈ, ਜਿਸ ਨੂੰ ਹਟਾਉਣ ਦੀ ਅਪੀਲ ਕੀਤੀ ਗਈ ਹੈ। ਫੂਲਕਾ ਨੇ ਮੰਗ ਕੀਤੀ ਕਿ ਇਸ ਬਾਰੇ ਇੱਕ ਕਮੇਟੀ ਬਣਾਈ ਜਾਵੇ ਤੇ ਡਿਕਸ਼ਨਰੀ ਵਿੱਚ ਸ਼ਬਦ ਨੂੰ ਬਦਲਵਾਇਆ ਜਾਵੇ। ਉਹਨਾਂ ਕਿਹਾ ਕਿ ਕਲਟ ਬਹੁਤ ਚੰਗਾ ਨਹੀਂ ਮੰਨਿਆ ਜਾਂਦਾ। ਜੇਕਰ ਕੋਈ ਇਤਿਹਾਸਕਾਰ ਇਸ ਦਾ ਅਨੁਵਾਦ ਕਰਦਾ ਹੈ ਤਾਂ ਸਿੱਖ ਧਰਮ ਬਾਰੇ ਵੱਡੇ ਭੁਲੇਖੇ ਖੜੇ ਹੋ ਜਾਣਗੇ। ਜੋ ਅਯੁੱਧਿਆ ਦੀ ਜਜਮੈਂਟ ਆਈ ਆ, ਉਹਦੇ ਵਿੱਚ ਜੋ ਤਾਂ ਮੇਨ ਜਜਮੈਂਟ ਆ, ਜੋ 5 ਜੱਜਾਂ ਨੇ ਦਸਤਖਤ ਕੀਤੀ ਆ, ਉਹਦੇ ਵਿੱਚ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਸਮਾਂ ਠੀਕ ਲਿਖਿਆ ਵਾ ਕਿ ਸਿੱਖ ਜੋ ਧਰਮ ਆ ਉਹ ਮੂਰਤੀ ਪੂਜਾ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ, ਤੇ ਨਾਲ ਦੀ ਨਾਲ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ, ਤੇ ਨਾਲ ਸਿੱਖ ਨੂੰ ਧਰਮ ਵੀ ਲਿਖਿਆ ਗਿਆ। ਪਰ ਜਿਹੜਾ ਇੱਕ ਜਜਮੈਂਟ ਦੇ ਨਾਲ ਇੱਕ ਨੱਥੀ ਕੀਤਾ ਪੇਪਰ ਆ ਅਡੈਂਡਮ, ਉਹਨਾਂ ਨੇ ਜਜਮੈਂਟ 'ਚ ਲਿਖਿਆ ਕਿ ਸਾਡੇ ਵਿੱਚੋਂ ਇੱਕ ਨੇ ਇਹ ਪੇਪਰ ਲਿਖਿਆ, 116 ਪੰਨਿਆਂ ਦਾ ਉਹ ਪੇਪਰ ਆ, ਤੇ ਉਹ ਕਿਸੇ ਜੱਜ ਨੇ ਦਸਤਖਤ ਨਹੀਂ ਕੀਤੇ, ਤੇ ਉਹ ਨਾਲ ਉਹਦੇ ਨਾਮ ਵੀ ਨਹੀਂ ਲਿਖਿਆ ਵਾ। ਪਰ ਉਹ ਜਜਮੈਂਟ ਦਾ ਹਿੱਸਾ ਤਾਂ ਨਹੀਂ ਹੈ, ਪਰ ਉਹ ਫਿਰ ਵੀ ਨਾਲ ਨੱਥੀ ਕੀਤਾ ਵਾ। ਉਹਦੇ ਵਿੱਚ ਇਹ ਲਿਖਿਆ ਗਿਆ ਕਿ ਇੱਕ ਗਵਾਹ ਨੇ ਗਵਾਹੀ ਦਿੱਤੀ ਹੈ ਰਜਿੰਦਰ ਸਿੰਘ ਨੇ, ਜਿਹਦੇ 'ਚ ਉਹਨੇ ਲਿਖਿਆ ਕਿ ਆਈ ਹੈਵ ਸਟੱਡੀਡ ਮੈਨੀ ਬੁੱਕਸ ਆਫ ਸਿੱਖ ਕਲਟ। ਇਹ ਜਿਹੜਾ ਲਫ਼ਜ਼ ਯੂਜ਼ ਕੀਤਾ ਨਾ, ਸਿੱਖ ਕਲਟ, ਬਲਕਿ ਸਿੱਖ ਧਰਮ ਆ, ਇੱਕ ਕਲਟ ਨਹੀਂ ਆ। ਇਹ ਕਲਟ ਲਫ਼ਜ਼ ਜਦੋਂ ਅਸੀਂ ਦੇਖਦੇ ਹਾਂ ਅੰਗਰੇਜ਼ੀ ਤੋਂ ਅੰਗਰੇਜ਼ੀ ਅਸੀਂ ਮੀਨਿੰਗ ਦੇਖਦੇ ਹਾਂ, ਤੇ ਆਉਂਦਾ ਇੱਕ ਐਕਸਟ੍ਰੀਮ ਰਿਲੀਜੀਅਸ ਗਰੁੱਪ, ਇੱਕ ਐਸਾ ਧਾਰਮਿਕ ਗਰੁੱਪ ਕੋਈ ਜਿਹੜਾ ਕਿ ਬੜੇ ਕੱਟੜਵਾਦ ਨੂੰ ਦੇ ਵਿੱਚ ਵਿਸ਼ਵਾਸ ਕਰਦਾ, ਬਲਕਿ ਬੜਾ ਗਲਤ ਲਫ਼ਜ਼ ਆ। ਅੰਗਰੇਜ਼ੀ ਵਿੱਚ ਇਹ ਲਫ਼ਜ਼ ਦਾ ਚੰਗਾ ਭਾਵ ਨਹੀਂ। ਮੈਂ ਜਥੇਦਾਰ ਸਾਹਿਬ ਨੂੰ ਚਿੱਠੀ ਲਿਖੀ ਕਿ ਤੁਸੀਂ ਇਹਦੇ ਬਾਰੇ ਇੱਕ ਵਕੀਲਾਂ ਦੀ ਕਮੇਟੀ ਬਣਾ ਕੇ ਇਹਦੇ ਬਾਰੇ ਵਿਚਾਰ ਕੀਤਾ ਜਾਵੇ ਕਿ ਇਸ ਨੂੰ ਕੀ ਕੀਤਾ ਜਾਵੇ। ਉਹ ਦਿੱਲੀ ਗੁਰਦੁਆਰਾ ਕਮੇਟੀ ਨੇ ਕੱਲ੍ਹ ਇੱਕ ਕਮੇਟੀ ਬਣਾ ਵੀ ਦਿੱਤੀ ਹੈ ਵਕੀਲਾਂ ਦੀ, ਉਹ 'ਚ ਮੈਂ ਵੀ ਉਹਦਾ ਮੈਂਬਰ ਹਾਂ। ਭਾਜਪਾ ਆਗੂਆਂ ਵੱਲੋਂ ਰਾਹੁਲ ਗਾਂਧੀ ਖਿਲਾਫ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਅੱਜ ਹੁਸ਼ਿਆਰਪੁਰ ਦੀ ਕਣਕ ਮੰਡੀ ਚੌਕ ਵਿੱਚ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੀ ਅਗਵਾਈ ਵਿੱਚ ਭਾਜਪਾਈਆਂ ਵੱਲੋਂ ਰਾਹੁਲ ਗਾਂਧੀ ਖਿਲਾਫ ਧਰਨਾ ਲਗਾਇਆ ਗਿਆ। ਇਸ ਮੌਕੇ ਬੋਲਦਿਆਂ ਤੀਕਸ਼ਣ ਸੂਦ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਨਰਿੰਦਰ ਮੋਦੀ ਬਾਰੇ ਜੋ ਬੋਲਿਆ ਗਿਆ ਸੀ ਕਿ ਚੌਕੀਦਾਰ ਚੋਰ ਹੈ, ਇਹ ਸਿਰਫ ਨਰਿੰਦਰ ਮੋਦੀ ਦੀ ਛਵੀ ਨੂੰ ਖਰਾਬ ਕਰਨ ਲਈ ਤੇ ਵੋਟਾਂ ਬਟੋਰਨ ਲਈ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਕਾਂਗਰਸ ਪਾਰਟੀ ਵੱਲੋਂ ਇਸ ਬਾਰੇ ਲਾਈਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਨੇ, ਜਿਸ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਇੱਕ ਵਾਰ ਫੇਰ ਨਿਖਰ ਕੇ ਸਾਹਮਣੇ ਆਈ ਹੈ ਤੇ ਰਾਹੁਲ ਗਾਂਧੀ ਦੀ ਸਹੀ ਤਸਵੀਰ ਲੋਕਾਂ ਸਾਹਮਣੇ ਲਿਆਉਣ ਲਈ ਭਾਜਪਾ ਵੱਲੋਂ ਦੇਸ਼ ਭਰ ਵਿੱਚ ਧਰਨੇ ਲਗਾਏ ਜਾ ਰਹੇ ਨੇ। ਇੱਕ ਧਰਨਾ ਲਗਾਇਆ ਗਿਆ, ਉਹ ਧਰਨੇ ਦਾ ਵਿਸ਼ੇ ਸੀ ਕਿ ਰਾਹੁਲ ਗਾਂਧੀ ਨੇ ਜਿਹੜਾ ਚੌਕੀਦਾਰ ਚੋਰ ਹੈ ਪ੍ਰਧਾਨ ਮੰਤਰੀ ਤੇ ਨਿਸ਼ਾਨਾ ਲਾਇਆ ਸੀ ਲੋਕ ਸਭਾ ਚੁਣਾਵਾਂ ਤੋਂ ਪਹਿਲਾਂ ਉਹਨਾਂ ਦੀ ਛਵੀ ਨੂੰ ਗੰਦਾ ਕਰਨ ਲਈ ਜਾਂ ਵੋਟਾਂ ਬਟੋਰਨੇ ਲਈ। ਔਰ ਸੁਪਰੀਮ ਕੋਰਟ ਨੇ ਪਹਿਲਾਂ ਵੀ ਕਿਹਾ ਸੀ, ਫਿਰ ਇਹਨੇ ਭਈ ਇਲਜ਼ਾਮ ਜਿਹੜੇ ਸਹੀ ਨਹੀਂ, ਔਰ ਉਹਦੇ ਬਾਅਦ ਇਹਨਾਂ ਨੇ ਰਿਵਿਊ ਪਟੀਸ਼ਨਸ ਲਾਏ ਸੀ ਪਿਛਲੇ ਹਫਤੇ, ਸੁਪਰੀਮ ਕੋਰਟ ਨੇ ਉਹ ਸਾਰੇ ਖਾਰਜ ਕਰ ਦਿੱਤੇ। ਸੋ ਰਾਹੁਲ ਗਾਂਧੀ ਐਕਸਪੋਜ਼ ਹੋਇਆ ਤੇ ਪਬਲਿਕ ਦੇ ਵਿੱਚ ਇਹ ਸਾਰੀ ਗੱਲ, ਇਹ ਸਾਰਾ ਮੁੱਦਾ ਪਹੁੰਚੇ, ਇਸ ਕਰਕੇ ਪੂਰੇ ਹਿੰਦੁਸਤਾਨ 'ਚ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਜਿਹੜੇ ਹੈਗੇ ਆ ਉਹਨਾਂ ਨੇ ਧਰਨੇ ਲਗਾਏ।
ਮੋਗਾ ਦੇ ਪਿੰਡ ਬੁੱਟਰ ਕਲਾਂ ਦੇ ਗੁਰਦੁਆਰਾ ਕੁਟਿਆ ਸਾਹਿਬ ਵਿੱਚ ਸਾਬਕਾ ਗ੍ਰੰਥੀ ਸਿੰਘ ਅਤੇ ਪ੍ਰਚਾਰਕ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗ੍ਰੰਥੀ ਆਪਣੇ ਸ਼੍ਰੀ ਸਾਹਿਬ ਨਾਲ ਗੋਲਕ ਵਿੱਚ ਮਾਇਆ ਚੋਰੀ ਕਰਦਾ ਸੀ। ਜਥੇਦਾਰ ਹਰਮੇਲ ਸਿੰਘ ਬੁੱਟਰ, ਪ੍ਰਧਾਨ ਗਗਨਦੀਪ ਸਿੰਘ, ਕਮੇਟੀ ਮੈਂਬਰ ਤੇ ਅਮਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸ਼ੱਕ ਸੀ ਕਿ ਗੋਲਕ ਵਿੱਚੋਂ ਮਾਇਆ ਚੋਰੀ ਹੁੰਦੀ ਹੈ। ਸ਼ੱਕ ਦੇ ਆਧਾਰ ਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਸਾਰੇ ਕੈਮਰੇ ਚਾਲੂ ਕਰਵਾ ਦਿੱਤੇ ਤੇ ਬੀਤੇ ਦਿਨੀ ਜਦੋਂ ਪਿੰਡ ਵਿੱਚ ਨਗਰ ਕੀਰਤਨ ਸੀ ਤਾਂ ਹਰੀ ਸਿੰਘ ਨੇ ਫਿਰ ਗੋਲਕ ਵਿੱਚੋਂ ਮਾਇਆ ਚੋਰੀ ਕੀਤੀ। ਉਹਨਾਂ ਕਿਹਾ ਕਿ ਪਹਿਲਾਂ ਵੀ ਗੋਲਕ ਵਿੱਚੋਂ 2 ਵਾਰ ਮਾਇਆ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਹੁਣ ਜਦੋਂ ਸੀਸੀਟੀਵੀ ਕੈਮਰੇ ਦੇਖੇ ਗਏ ਤਾਂ ਗੁਰਦੁਆਰਾ ਸਾਹਿਬ ਦੇ ਸਾਬਕਾ ਗ੍ਰੰਥੀ ਹਰੀ ਸਿੰਘ ਗੋਲਕ ਵਿੱਚੋਂ ਚੋਰੀ ਕਰਦਾ ਸਾਫ਼ ਦਿਖਾਈ ਦਿੱਤਾ। ਗੁਰਦੁਆਰਾ ਕੁਟਿਆ ਸਾਹਿਬ ਵਿਖੇ 2-3 ਦਿਨ ਤੋਂ ਚਰਚਾ ਚੱਲ ਰਹੀ ਸੀ ਵੀ ਇੱਥੇ ਗੋਲਕ ਦੇ ਵਿੱਚੋਂ ਚੋਰੀ ਹੋ ਰਹੀ ਹੈ। ਅੱਗੇ ਵੀ 1-2 ਵਾਰ ਇਹ ਮਸਲੇ ਇੱਥੇ ਉੱਠੇ, ਪਰ ਹੁਣ ਜਿਹੜੀ ਕੈਮਰੇ ਲਵਾਏ ਗਏ ਆ ਉਹਨਾਂ ਕੈਮਰੇ ਦੀ ਫੁਟੇਜ ਕਢਾ ਕੇ ਪਰਸੋਂ ਕਮੇਟੀ ਨੇ ਦੇਖਿਆ ਵੀ ਵਾਕਈ ਇੱਥੋਂ ਦਾ ਇੱਕ ਸਾਬਕਾ ਗ੍ਰੰਥੀ ਉਹ ਇੱਥੋਂ ਪੈਸੇ ਕੱਢਦਾ ਪਾਇਆ ਗਿਆ। ਔਰ ਕੱਲ੍ਹ 10 ਨੂੰ ਉਹਨੇ ਸੱਦਿਆ, ਮੈਂ ਵੀ ਉਹ ਫੁਟੇਜ ਦੇਖੀ ਤੇ ਦੇਖ ਕੇ ਬੜੀ ਉਹ ਜਿਹੜੀ ਆਪਦੇ ਮਨ ਨੂੰ ਠੇਸ ਪਹੁੰਚੀ ਵੀ ਇੱਕ ਬੰਦਾ ਗੁਰੂ ਦਾ ਘਰ ਦਾ ਗ੍ਰੰਥੀ ਹੋਵੇ ਔਰ ਬੜਾ ਗਿਆਨ ਵੀ ਦਿੰਦਾ ਹੋਵੇ, ਗਿਆਨ ਰੱਖਦਾ ਵੀ ਹੋਵੇ, ਪਰ ਇਹ ਜਿਹੀ ਕਰਤੂਤ ਉਹਦੇ ਵਾਸਤੇ ਬਹੁਤ ਮਾੜੀ ਹੈ। ਮੈਂ ਤਕਰੀਬਨ ਕੋਸ਼ਿਸ਼ ਅਸੀਂ ਕਰੀ ਆ 2 ਵਾਰ ਤਾਂ ਕੈਮਰਾ ਵਿੱਚ ਮੈਂ ਵੀ ਵੇਖਿਆ ਵੀ ਉਹ ਇੱਕ ਤਾਂ 6 ਤਰੀਕ ਵਾਲੇ ਦਿਨ ਉਹ ਗੋਲਕ ਦੇ ਵਿੱਚ ਕੈਮਰੇ ਨਾਲ ਪੈਸੇ ਦੇ ਕੇ ਗਿਆ ਔਰ ਗੋਲਕ ਨੂੰ ਟੇਢੀ ਕਰਕੇ ਦੇਖ ਗਿਆ ਔਰ 9 ਤਰੀਕ ਨੂੰ ਉਹ ਪੂਰਨ ਵਿਸਥਾਰ ਦੇ ਨਾਲ ਉਹਨੇ ਬੜੀ ਨਿਡਰ ਹੋ ਕੇ ਗੋਲਕ ਨੂੰ ਟੇਢਿਆਂ ਕਰਕੇ 3 ਵਾਰ ਉਹਦੇ 'ਚੋਂ ਪੈਸੇ ਕੱਢਦਾ, ਉਵੇਂ ਗੀਝੇ 'ਚ ਪਾਉਂਦਾ। ਉਹ ਕੈਮਰੇ ਦੇ ਵਿੱਚ ਕੈਚ ਹੈ। ਸਾਡੀ ਉਹਦੇ ਨਾਲ ਜੱਦੀ ਕੋਈ ਦੁਸ਼ਮਣੀ ਨਹੀਂ ਕਿਹਾ ਸੀ, ਜੇ ਕੋਈ ਦੁਸ਼ਮਣੀ ਕੱਢਦੇ ਆ, ਪਰ ਇੱਕ ਗੁਰੂ ਘਰ ਦੇ ਸੇਵਕ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਹੋ ਜਿਹੇ ਬੰਦਿਆਂ ਨੂੰ ਯੋਗ ਸਜ਼ਾ ਦਵਾ ਸਕੀਏ। ਸਾਰੇ ਪਿੰਡ ਵਾਸੀ ਵੀ ਇਹ ਚਾਹੁੰਦੇ ਆ ਕਿ ਮੈਂ ਪਿੰਡ ਵਾਲ ਨੂੰ ਇਹੀ ਅਪੀਲ ਕਰਦਾ ਵੀ ਸਹਿਜ ਪੱਕੇ ਸੋ ਮਿੱਠਾ ਹੋਏ। ਆਪਾਂ ਹੁਣ ਪੁਲਿਸ ਨੂੰ ਇਹ ਕਾਰਵਾਈ ਕਰ ਲਈ ਹੈ, ਆਪਾਂ ਠੰਡੇ ਮਤੇ ਨਾਲ ਇਹ ਕਾਰਵਾਈ ਦੀ ਉਡੀਕਾਂਗੇ। ਕਿੰਨੇ ਕੁ ਪੈਸੇ ਕੱਢੇ ਆ ਜੀ? ਤਕਰੀਬਨ 35-40 ਹਜ਼ਾਰ ਦੇ ਕਰੀਬ ਕਹਿੰਦੇ ਕਮੇਟੀ ਦੇ ਲੋਕਾਂ ਦੇ ਅੱਗੇ ਵੀ ਰਾਜਾ ਦੀ ਇੱਕ ਬੰਦੇ ਨੇ ਗੁੱਟੀ ਪਾਈ ਸੀ ਇੱਥੇ। ਮੈਨੂੰ 10 ਨੂੰ ਸਮਾਂ ਮਿਲਿਆ ਸੀ ਉਹਦੇ ਵਿੱਚ ਵੀ ਉਹ ਕਿੰਤੂ ਪਰੰਤੂ ਚੱਲ ਰਹੀ ਪੈਸੇ ਨਿਕਲੇ ਆ ਔਰ ਉਹ ਪਤਾ ਨਹੀਂ ਲੱਗਿਆ ਕੌਣ ਕੱਢ ਕੇ ਲੈ ਗਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਡੇਰਾ ਬਾਬਾ ਨਾਨਕ ਤੋਂ 14 ਨਵੰਬਰ ਨੂੰ ਸੁਲਤਾਨਪੁਰ ਲੋਧੀ ਮੱਥਾ ਟੇਕਣ ਆਏ ਪਰਿਵਾਰ ਦੀ ਕਾਰ ਚੋਰੀ ਹੋ ਗਈ ਸੀ। ਹੁਣ ਚੋਰੀ ਦੀ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। ਗੁਰਦੁਆਰਾ ਬੇਰ ਸਾਹਿਬ ਦੇ ਨੇੜੇ ਬੇਬੇ ਨਾਨਕੀ ਨਿਵਾਸ ਵਿੱਚ ਪਰਿਵਾਰ ਜਦੋਂ ਮੱਥਾ ਟੇਕ ਕੇ ਵਾਪਸ ਆਇਆ ਤਾਂ ਉਹਨਾਂ ਦੀ ਕਾਰ ਗਾਇਬ ਸੀ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਨਿਹੰਗ ਸਿੰਘ ਦਿਸਣ ਵਾਲਾ ਇੱਕ ਵਿਅਕਤੀ ਕਾਰ ਚੋਰੀ ਕਰ ਰਿਹਾ ਹੈ। ਇਹ ਪਤਾ ਲੱਗਾ ਹੈ ਕਿ ਪ੍ਰਕਾਸ਼ ਪੁਰਬ ਵਾਲੇ ਦਿਨ ਇਸ ਸ਼ਖਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਾਰ ਤੇ ਕੁਝ ਮੋਬਾਈਲ ਫੋਨ ਵੀ ਚੋਰੀ ਕੀਤੇ। ਦੁਆਰਾ ਸੁਲਤਾਨਪੁਰ ਲੋਧੀ ਬੇਰ ਸਾਹਿਬ ਦਰਸ਼ਨ ਕਰਨ ਆਏ ਸੀ। ਬੇਬੇ ਨਾਨਕੀ ਨਿਵਾਸ ਵਿੱਚ ਗੱਡੀ ਪਾਰਕ ਕੀਤੀ। ਜਦੋਂ ਅਸੀਂ ਦਰਸ਼ਨ ਕਰਕੇ ਵਾਪਸ ਆਏ ਤਾਂ ਗੱਡੀ ਉਸ ਥਾਂ ਤੇ ਨਹੀਂ ਸੀ। ਫਿਰ ਅਸੀਂ ਸੀਸੀਟੀਵੀ ਕੈਮਰੇ ਚੈੱਕ ਕੀਤੇ, ਸਾਨੂੰ ਪਤਾ ਲੱਗਾ ਕਿ ਸਾਡੀ ਗੱਡੀ ਕੋਈ ਨਿਹੰਗ ਸਿੰਘ ਚੋਰੀ ਕਰਕੇ ਲੈ ਗਿਆ, ਜਿਹਦੀ ਆਪਾਂ FRI ਸੁਲਤਾਨਪੁਰ ਲੋਧੀ ਥਾਣਾ ਵਿੱਚ ਕਰਵਾ ਦਿੱਤੀ ਹੈ। ਜਿੱਥੇ ਲਗਾਤਾਰ ਕਈ ਕਿਸਾਨ ਪਰਾਲੀ ਨੂੰ ਅੱਗ ਲਗਾ ਰਹੇ ਨੇ, ਉੱਥੇ ਹੀ ਫਿਰੋਜ਼ਪੁਰ ਵਿੱਚ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੇ ਆਪਣਾ ਰੋਸ ਜ਼ਾਹਿਰ ਕਰਦਿਆਂ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਮਿਲੇ ਪ੍ਰਸ਼ੰਸਾ ਪੱਤਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਾਪਸ ਕਰ ਦਿੱਤਾ। ਰੋਸ ਪ੍ਰਦਰਸ਼ਨ ਕਰਦਿਆਂ ਉਹਨਾਂ ਕਿਹਾ ਕਿ ਪਹਿਲਾਂ ਸਰਕਾਰ ਪਰਾਲੀ ਨੂੰ ਅੱਗ ਨਹੀਂ ਲੱਗਣ ਲਈ ਪੁਖਤਾ ਹੱਲ ਕੱਢੇ, ਕਿਉਂਕਿ ਕਾਫੀ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਚੱਲ ਰਹੇ ਨੇ ਤੇ ਔਜ਼ਾਰ ਵੀ ਕਾਫੀ ਮਹਿੰਗੇ ਨੇ ਤੇ ਉਹਨਾਂ ਨੂੰ ਇਸ ਉੱਤੇ ਕਾਫੀ ਖਰਚਾ ਪੈ ਜਾਂਦਾ ਹੈ। ਗੱਲ ਇੱਥੇ ਕਰਨਾ ਚਾਹਾਂਗਾ, ਸਾਰੇ ਪੰਜਾਬ ਦੇ ਵਿੱਚ ਇੱਕ ਬੜੀ ਹਵਾ ਫਲਾਈ ਸੀ ਵੀ ਸੈਟੇਲਾਈਟ ਲੱਗਾ, ਜਿਹੜਾ ਪਰਾਲੀ ਸਾੜੇਗਾ ਉਹਨਾਂ ਦੇ ਪਰਚੇ ਹੋਣਗੇ। ਹੁਣ ਸਾਡੇ ਉਹ ਸੈਟੇਲਾਈਟ ਕਿੱਥੇ ਗਏ? ਜਿਹੜੇ ਆ ਬਾਰਿਸ਼ ਹੋਈ ਹੈ, ਕਣਕਾਂ ਕਰੰਟ ਹੋਈਆਂ ਨੇ, ਹੁਣ DC ਸਾਹਿਬ ਚੁੱਪ ਬੈਠੇ ਨੇ। ਕਿੰਨਾ ਕਿਸਾਨਾਂ ਦਾ ਦੁਬਾਰਾ ਖਰਚਾ ਹੋ ਰਿਹਾ, ਰਿਪੀਟ ਹੋ ਰਿਹਾ। ਇਸ ਵੇਲੇ ਸੈਟੇਲਾਈਟ ਇੱਥੇ ਸਾਰੇ ਬੰਦ ਹੋ ਗਏ ਨੇ। ਦੂਸਰਾ ਜਿਹੜਾ ਪਰਾਲੀ ਦਾ ਕੋਈ ਹੱਲ ਹੀ ਹੈ ਨਹੀਂ ਸਾਡੇ ਕੋਲੇ। ਉਦੋਂ ਸਰਪੰਚਾਂ ਦੀ ਮੀਟਿੰਗ ਸੱਦੀ ਤੇ ਅਸੀਂ DC ਸਾਹਿਬ ਨੂੰ ਉਦੋਂ ਵੀ ਇਹ ਗੱਲ ਕਿਹਾ ਸੀ ਕਿ ਪਿੰਡਾਂ ਦੇ ਵਿੱਚ ਸਰਪੰਚਾਂ ਦੇ ਵੈਰ ਨਾ ਪਾਓ। ਜਿਹੜੀ ਤੁਹਾਡੇ ਕੋਲ ਜੇ ਰਿਪੋਰਟ ਆਈ ਤੇ ਕਾਨੂੰਗੋ ਜਾਂ ਪਟਵਾਰੀ ਦੀ ਤਸਦੀਕ ਕੀਤੀ ਜਾਵੇ। ਦੂਸਰੀ ਗੱਲ ਕੋਈ ਸਾਡੇ ਕੋਲੇ ਕੋਈ ਹੱਲ ਹੈ ਨਹੀਂ ਪਰਾਲੀ ਸਾੜਨ ਦਾ। ਐਡੇ ਮਹਿੰਗੇ ਸੰਦ ਨੇ ਕਿ ਜਿਹੜਾ ਜ਼ਿਮੀਂਦਾਰ ਬੜਾ ਅੱਜ ਜਿਹੜੀ ਹਾਲਾਤ ਬੜੇ ਡਾਊਨ ਨੇ, ਇਹ ਪਿੰਡਾਂ ਵਿੱਚ ਜਾਂ ਸੰਦ ਪ੍ਰੋਵਾਈਡ ਕਰਾਏ ਜਾਣ, ਵੱਡੇ ਡੀਜ਼ਲ ਤੇ ਸਬਸਿਡੀ ਦਿੱਤੀ ਜਾਵੇ, ਫਿਰ ਕੋਈ ਹੱਲ ਹੋ ਸਕਦਾ ਇਹਦਾ। ਹੁਣ ਨਾ ਕਰੋਗੇ ਇਹ DC ਸਾਹਿਬ ਅੱਜ ਅਸੀਂ ਬੈਠੇ ਨਹੀਂ, ਅਸੀਂ ਤੇ ਇਹ ਮੰਗ ਪੱਤਰ ਲੈ ਕੇ ਆਏ ਸੀ ਜਿਹੜੇ ਖਾਸ ਜ਼ਿਮੀਂਦਾਰਾਂ ਦੇ ਪਰਚੇ ਕੀਤੇ ਗਏ ਪਹਿਲਾਂ ਤੋਂ ਉਹ ਰੱਦ ਕੀਤੇ ਜਾਣ। ਕਿਸਾਨ ਤਾਂ ਪਹਿਲਾਂ ਹੀ ਖੁਦਕੁਸ਼ੀਆਂ ਕਰ ਰਿਹਾ, ਤੁਸੀਂ ਹੋਰ ਉਹ ਜਿਹੜੇ ਪਰਚੇ ਦੇ ਕੇ ਉਹਨੂੰ ਕਮਜ਼ੋਰ ਕਰ ਰਹੇ ਜਾਂਦੀ ਆਰਥਿਕ ਵਿਵਸਥਾ ਨੂੰ ਕਿਸਾਨ ਨੂੰ। ਇਸ ਕਰਕੇ ਅੱਜ ਇੱਕ ਸਾਡੇ ਕਿਸਾਨ ਦਵਿੰਦਰ ਸਿੰਘ ਜੀ, ਉਹਨੂੰ ਜਿਹੜਾ ਪ੍ਰਸ਼ੰਸਾ ਪੱਤਰ ਦਿੱਤਾ ਅਸੀਂ ਵਧੀਆ ਖੇਤੀਬਾੜੀ, ਉਹ ਵਾਪਸ ਕਰਨ ਆਏ। ਨਾਲ ਅਸੀਂ ਕਿਸਾਨ ਸਾਰੇ ਉਹਦੇ ਰਲ ਕੇ
ਬਠਿੰਡਾ ਦੇ ਪਿੰਡ ਅਬਲੂ ਵਿੱਚ ਅੱਜ ਉਸ ਸਮੇਂ ਮਾਹੌਲ ਵਿਗੜ ਗਿਆ ਜਦ ਪਿੰਡ ਦੇ ਹੀ ਇੱਕ ਨੌਜਵਾਨ ਤੇ ਉਸ ਦੇ ਮਾਸੜ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕੁਝ ਸਮਾਂ ਪਹਿਲਾਂ ਕੁਲਦੀਪ ਸਿੰਘ ਨਾਮ ਦੇ 26 ਸਾਲਾ ਨੌਜਵਾਨ ਦੇ ਪਿਤਾ ਦੀ ਮੌਤ ਹੋ ਗਈ ਸੀ। ਉਸ ਕੋਲ ਜੱਦੀ ਜਾਇਦਾਦ ਸੀ ਜਿਸ ਤੇ ਉਸ ਦੇ ਮਾਸੜ ਨੇ ਅੱਖ ਰੱਖੀ ਹੋਈ ਸੀ। ਇਸੇ ਜ਼ਮੀਨ ਜਾਇਦਾਦ ਨੂੰ ਲੈ ਕੇ ਕੁਲਦੀਪ ਦੇ ਮਾਸੜ ਨੇ ਕਈ ਵਾਰ ਉਸ ਨਾਲ ਲੜਾਈ ਝਗੜਾ ਕੀਤਾ ਪਰ ਕੁਲਦੀਪ ਉਸ ਨੂੰ ਜ਼ਮੀਨ ਨਾਮ ਦੇਣ ਲਈ ਅੜਿਆ ਰਿਹਾ। ਆਖਿਰਕਾਰ ਅੱਜ ਸਵੇਰੇ ਜਦ ਭਾਂਜਾ ਘਰ ਵਿੱਚ ਇਕੱਲਾ ਸੀ ਤਾਂ ਉਸ ਦੇ ਮਾਸੜ ਨੇ ਘਰ ਆ ਕੇ ਉਸ ਉੱਪਰ ਲਗਾਤਾਰ 5 ਫਾਇਰ ਕੀਤੇ ਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਕੁਲਦੀਪ ਦਾ ਪਰਿਵਾਰ ਤੇ ਗੁਆਂਢੀ ਉਸ ਨੂੰ ਗੁਨਿਆਣਾ ਮੰਡੀ ਦੇ ਸਿਵਲ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ ਤੇ ਪੁੱਜੀ ਬਠਿੰਡਾ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਨੌਜਵਾਨ ਕੁਲਦੀਪ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਮਾਮਲਾ ਤਾਂ ਕੋਈ ਪੈਲੀ ਪੂਰੀ ਦਾ ਮਾੜਾ ਮੋਟਾ ਝਗੜਾ ਸੀਗਾ ਤੇ ਉਹਦੇ ਪਿੱਛੇ ਮਤਲਬ ਇਕੱਠੇ ਹੋਏ ਤੇ ਅਸੀਂ ਵੀ ਆਏ ਸੀ ਤੇ ਮੈਨੂੰ 4 ਦਿਨ ਹੋ ਗਏ ਤੇ ਵੀ ਟਿਕਟ ਕਾ ਹੋ ਜੇ। ਉਹ ਜਦੋਂ ਆ ਕੇ ਇੱਥੇ ਇਹਦੇ ਘਰ ਵਾਲੀਆਂ ਵੀ ਛੱਡੀਆਂ ਹੋਈਆਂ ਤੀਆਂ, ਮੁੰਡੇ ਵੀ ਛੱਡੇ ਹੋਏ ਤੇ ਇਹਨਾਂ ਨੇ ਛੱਡ ਕੇ ਤਾਲਮੇਲ ਕਰਕੇ ਪਰਿਵਾਰ ਨੇ ਇਹਨੂੰ ਬਾਹਰ ਨੂੰ ਭੇਜਤਾ ਵੀ ਹੁਣ ਇਹ ਬਾਹਰ ਜਾਂਦਾ। ਅਸੀਂ ਵੀ ਪਿੱਛੇ ਗਏ ਪਰ ਸਾਡੇ ਫੈਰ ਤਾਂ ਨਹੀਂ ਲੱਗੇ, ਮਾਰਿਆ ਉਹਦੇ ਫੈਰ ਮਾਰ ਗਏ 3 ਬੰਦੇ ਤੇ। ਕੁਲਦੀਪ ਸਿੰਘ ਸਾਨਾ ਬੋੜ ਸਿੰਘ ਵਾਸੀ ਭਲਾਈਆਣਾ ਆਲਾਬਾਦ ਅਬਲੂ ਨੂੰ ਦਾ ਮਾਸੜ ਰਿਵਾਲਵਰ ਦੇ ਨਾਲ 32 ਬੋਰ ਰਿਵਾਲਵਰ ਨਾਲ ਗੋਲੀਆਂ ਮਾਰ ਗਿਆ। ਉਹਨਾਂ ਦਾ ਜ਼ਮੀਨ ਦਾ ਆਪਸ 'ਚ ਝਗੜਾ ਸੀ, ਲੈਣ ਦੇਣ ਦਾ। 302 ਦਾ ਮੁਕੱਦਮਾ ਦਰਜ ਕਰ ਰਹੇ ਹਾਂ। ਉਧਰ ਬਟਾਲਾ ਵਿੱਚ ਵੀ ਦੇਰ ਰਾਤ ਮੁਰਗੀ ਮੁਹੱਲਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਇੱਕ ਨੌਜਵਾਨ ਲੜਕੀ ਨੂੰ ਉਸਦੇ ਮਾਮੇ ਨੇ 12 ਬੋਰ ਦੀ ਰਾਈਫਲ ਤੋਂ ਗੋਲੀ ਮਾਰ ਦਿੱਤੀ ਤੇ ਖੁਦ ਨੂੰ ਵੀ ਗੋਲੀ ਮਾਰ ਲਈ। ਗੋਲੀ ਚਲਾਉਣ ਵਾਲੇ ਸ਼ਖਸ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਪਰ ਲੜਕੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਲੜਕੀ ਦੀ ਹਾਲਤ ਨਾਜ਼ੁਕ ਵੇਖਦਿਆਂ ਉਸ ਨੂੰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਤੁਰੰਤ ਅੰਮ੍ਰਿਤਸਰ ਰੈਫਰ ਕਰ ਦਿੱਤਾ। ਸੂਚਨਾ ਮਿਲਦਿਆਂ ਹੀ ਹਸਪਤਾਲ ਪਹੁੰਚੀ ਡੀਐਸਪੀ ਸਿਟੀ ਬਾਲਕ੍ਰਿਸ਼ਨ ਸਿੰਘਲਾ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੜਕੀ ਸੀ ਜੋ ਇੱਥੇ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ, ਜੋ ਕਰਦੀ ਹੈਗੀ ਹੈ ਤੇ ਉਹ ਇੱਥੇ ਕਿਰਾਏ ਤੇ ਰਹਿੰਦੀ ਹੈ। ਜੋ ਇਹਨਾਂ ਦੇ ਇੱਥੇ ਆਪਣੇ ਮੁਰਗੀ ਮੱਲੇ ਕਿਰਾਏ ਤੇ ਰਹਿੰਦੀ ਹੈ ਤੇ ਜਿਸ ਜੋ ਪਿੱਛੋਂ ਡਾਬਾ ਵਾਲੀ ਪਿੰਡ ਹੈਗੀ ਹੈ ਉੱਥੋਂ ਬਿਲੋਂਗ ਕਰਦੀ ਹੈਗੀ ਹੈ ਤੇ ਉਸ ਨੂੰ ਕੋਈ ਮੁੰਡਾ ਸਟਾਕ ਕਰਦਾ ਸੀ। ਹਜੇ ਜਿਹੜੀ ਪਤਾ ਨਹੀਂ ਇਹ ਗੱਲ ਕਨਫਰਮ ਹੋਈ ਨਹੀਂ ਹੈਗੀ। ਜੋ ਉਹਦਾ ਨਾਮ ਮੇਜਰ ਸਿੰਘ ਹੈਗਾ, ਜੋ ਆਇਆ ਇੱਥੇ ਤੇ ਉਹਨੇ ਉਹ ਸਾਨੂੰ ਹਜੇ ਦਾ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਹਜੇ ਸਾਨੂੰ ਕੁਝ ਨਹੀਂ ਕਹਿ ਸਕਦੇ। ਹਜੇ ਜੋ ਆਇਆ ਮੇਜਰ ਸਿੰਘ ਨਾਮ ਦਾ ਇੱਕ ਜੋ ਵਿਅਕਤੀ ਆਇਆ ਇੱਥੇ ਜਿਸ ਨੇ ਉੱਪਰ ਆ ਕੇ ਫਾਇਰ ਕੀਤੇ ਹੈਗੇ ਇੱਥੇ ਤੇ ਜਿਸ ਨਾਲ ਜੋ ਲੜਕੀ ਦੇ ਵੀ ਫਾਇਰ ਲੱਗਿਆ ਹੈਗਾ ਤੇ ਜਿਸ ਨੇ ਖੁਦ ਵੀ ਜੋ ਹਜੇ ਤੱਕ ਸਾਨੂੰ ਲੱਗਦਾ ਹੈਗਾ ਖੁਦ ਵੀ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਜਿਸ ਨਾਲ ਜੋ ਮੇਜਰ ਸਿੰਘ ਹੈ ਉਸ ਦੀ ਡੈਥ ਹੋ ਚੁੱਕੀ ਹੈ। ਜੋ ਲੜਕੀ ਹੈਗੀ ਆ ਉਹ ਹਜੇ ਇੰਜਰਡ ਹੈਗੀ ਹੈ ਜਿਸ ਨੂੰ ਅਸੀਂ ਜਲਦੀ ਤੋਂ ਜਲਦੀ ਹਸਪੀਟਲ ਉਹਨੂੰ ਪਹੁੰਚਾਇਆ ਗਿਆ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਚਾਹੁੰਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। ਭਗਵੰਤ ਮਾਨ ਨੇ ਸੰਸਦ ਵਿੱਚ ਚੁੱਕਿਆ ਆਰਥਿਕ ਮੰਦੀ ਦਾ ਮੁੱਦਾ। ਮਾਨ ਨੇ ਵਿੱਤ ਮੰਤਰੀ ਨੂੰ ਪੁੱਛਿਆ ਕਿ ਉਹ ਸਪਸ਼ਟ ਕਰਨ ਕਿ ਦੇਸ਼ ਆਰਥਿਕ ਮੰਦੀ ਦੀ ਚਪੇਟ ਵਿੱਚ ਹੈ ਜਾਂ ਨਹੀਂ। ਮਾਨ ਨੇ ਕਿਹਾ ਦੇਸ਼ ਭਾਰੀ ਆਰਥਿਕ ਮੰਦੀ ਦਾ ਕਰ ਰਿਹਾ ਹੈ ਸਾਹਮਣਾ ਤੇ ਸਰਕਾਰ ਬੈਠੀ ਹੈ ਚੁੱਪ। ਦਲਿਤ ਨੌਜਵਾਨ ਜਗਮੇਰ ਦੇ ਕਤਲ ਦਾ ਮਾਮਲਾ ਵੀ ਸੰਸਦ ਵਿੱਚ ਗੂੰਜਿਆ। ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੇ ਵਿਦੇਸ਼ ਦੌਰੇ ਤੇ ਚੁੱਕੇ ਸਵਾਲ। ਕਿਹਾ ਸੂਬੇ ਵਿੱਚ ਅਜਿਹਾ ਘਿਨਾਉਣਾ ਕਾਰਾ ਵਾਪਰਿਆ ਤੇ ਕੈਪਟਨ ਮਨਾ ਰਹੇ ਨੇ ਛੁੱਟੀਆਂ। ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦਖਲ ਦੇਣ ਦੀ ਕੀਤੀ ਮੰਗ। ਕੈਪਟਨ ਸਰਕਾਰ ਨੇ ਜਗਮੇਰ ਦੀ ਮੌਤ ਦੇ ਮੁਆਵਜ਼ੇ ਵਜੋਂ 20 ਲੱਖ ਰੁਪਏ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਕੀਤਾ ਐਲਾਨ। ਜੋ ਪਾਸਿਓਂ ਪੈ ਰਿਹਾ ਸੀ ਸਰਕਾਰ ਤੇ ਦਬਾਅ। ਪੀੜਤ ਪਰਿਵਾਰ ਸਮੇਤ ਕਈ ਜਥੇਬੰਦੀਆਂ ਕਰ ਰਹੀਆਂ ਸਨ ਸੰਘਰਸ਼। ਦੋਸ਼ੀ ਨੌਜਵਾਨਾਂ ਦਾ ਵੀ ਵਧਿਆ ਰਿਮਾਂਡ। ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਤੇ ਲਾਠੀਚਾਰਜ। ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੀ ਕੋਠੀ ਘੇਰਨ ਗਏ ਟੈਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕਾਂ ਉੱਤੇ ਪੁਲਿਸ ਵੱਲੋਂ ਪਾਣੀ ਦੀਆਂ ਵਾਛੜਾਂ ਤੇ ਵਰਾਈਆਂ ਡਾਂਗਾਂ। ਨੌਕਰੀਆਂ ਦੀਆਂ ਸ਼ਰਤਾਂ ਵਿੱਚ ਬਦਲਾਅ ਕਰਨ ਤੋਂ ਨੇ ਨਾਰਾਜ਼ ਅਧਿਆਪਕ। ਤੇ ਸੁਪਰੀਮ ਕੋਰਟ ਵਿੱਚ ਸਿੱਖਾਂ ਲਈ ਕਲਟ ਸ਼ਬਦ ਵਰਤਣ ਤੋਂ ਐਚਐਸ ਫੂਲਕਾ ਨਾਰਾਜ਼। ਕਮੇਟੀ ਗਠਨ ਕਰ ਡਿਕਸ਼ਨਰੀ ਵਿੱਚੋਂ ਕਲਟ ਦੀ ਪਰਿਭਾਸ਼ਾ ਦਰੁਸਤ ਕਰਨ ਦੀ ਕੀਤੀ ਮੰਗ। ਕਿਹਾ ਅਨੁਵਾਦ ਵੇਲੇ ਸਿੱਖ ਧਰਮ ਬਾਰੇ ਵੱਡੇ ਭੁਲੇਖੇ ਹੋ ਸਕਦੇ ਨੇ ਖੜੇ। ਇਸ ਦੇ ਨਾਲ ਹੀ TV 84 ਦਾ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।